ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਬੇਲੀਓ, ਤੁਹਾਨੂੰ ਪਤਾ ਕਰਤਾਰਪੁਰ ਕੋਰੀਡੋਰ ਦੇ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲੇ ਅਸੀਂ ਤੁਹਾਡੇ ਤੱਕ ਪੜਾਉਂਦੇ ਰਹੇ, ਲੈ ਕੇ ਆਉਂਦੇ ਹਾਂ। ਤੇ ਹੁਣ ਇੱਕ ਵਾਰੀ ਫਿਰ ਕਰਤਾਰਪੁਰ ਕੋਰੀਡੋਰ ਨਾਲ ਹੀ ਜੁੜੀ ਇੱਕ ਹੋਰ ਵੱਡੀ ਖਬਰ ਲੈ ਕੇ ਮੈਂ ਹਾਜ਼ਰ ਹੋ ਰਿਹਾ ਤੇ ਉਹ ਖਬਰ ਹੈ ਕਰਤਾਰਪੁਰ ਕੋਰੀਡੋਰ ਨੂੰ ਦੇਖਣ ਵਾਲਿਆਂ ਦੇ ਮੁਤਾਲਕ। ਜੀ ਹਾਂ, ਅੱਗੇ ਤੇ ਸਿੱਖ ਯਾਤਰੀ ਪਾਕਿਸਤਾਨ ਆ ਹੀ ਸਕਦੇ ਸੀ ਕਰਤਾਰਪੁਰ ਕੋਰੀਡੋਰ ਰਾਹੀਂ, ਇੰਡੀਆ ਦੇ ਰਿਹਾਇਸ਼ੀ ਦੂਜੇ ਮਜ਼ਹਬਾਂ ਦੇ ਲੋਕ ਵੀ ਆ ਸਕਦੇ ਸੀ। ਪਰ ਹੁਣ ਇੱਕ ਹੋਰ ਵੱਡੀ ਖਬਰ ਇਹ ਹੈ ਕਿ ਪਾਕਿਸਤਾਨੀ ਵੀ, ਹਰ ਪਾਕਿਸਤਾਨੀ ਕਰਤਾਰਪੁਰ ਗੁਰਦੁਆਰੇ ਨੂੰ ਦੇਖਣ ਜਾ ਸਕਦਾ, ਉੱਥੇ ਪਹੁੰਚ ਸਕਦਾ ਔਰ ਉਹਦੇ ਲਈ ਕੋਈ ਵੱਡੀ ਸ਼ਰਤ ਨਹੀਂ, ਸਿਰਫ 200 ਰੁਪਈਆ ਫੀਸ ਰੱਖੀ ਗਈ ਹੈ ਤੇ ਨਾਲ ਸ਼ਨਾਖਤੀ ਕਾਰਡ ਦੀ ਲਾਜ਼ਮੀ ਸ਼ਰਤ ਰੱਖੀ ਗਈ ਹੈ। ਸ਼ਨਾਖਤੀ ਕਾਰਡ ਅਸਲ ਹੋਣਾ ਵੀ ਜ਼ਰੂਰੀ ਹੈ ਤੇ ਉਹਦਾ ਵੈਲਿਡ ਹੋਣਾ ਵੀ ਜ਼ਰੂਰੀ ਹੈ, ਐਕਸਪਾਇਰ ਨਾ ਹੋਵੇ। ਅਸਲ ਸ਼ਨਾਖਤੀ ਕਾਰਡ ਲੈ ਕੇ ਕੋਈ ਵੀ ਪਾਕਿਸਤਾਨੀ ਕਰਤਾਰਪੁਰ ਗੁਰਦੁਆਰੇ ਜਾ ਸਕਦਾ। ਇਹ ਤੇ ਖਬਰ ਦਾ ਸੀ ਇੱਕ ਪਹਿਲੂ ਕਿ ਪਾਕਿਸਤਾਨੀ ਵੀ ਹੁਣ ਕਰਤਾਰਪੁਰ ਗੁਰਦੁਆਰਾ ਦੇਖ ਸਕਦੇ ਆ, ਪਰ ਇਸ ਖਬਰ ਦੇ ਨਾਲ ਜੁੜੀ ਹੋਈ ਅਸਲ ਜਿਹੜੀ ਗਹਿਰਾਈ ਆ, ਜਿਹੜਾ ਅਸਲ ਮਾਮਲਾ ਵਾ, ਉਹ ਦੇਖਣ ਵਾਲਾ ਵਾ, ਉਹ ਉਹੀ ਆ ਜਿਹਦੇ ਲਈ ਹਮੇਸ਼ ਤੋਂ ਅਸੀਂ ਜਿੱਦੋ-ਜਹਿਦ ਕਰਦੇ ਆ ਰਹੇ ਸੀ, ਜਿਹੜੀ ਸਾਡੀ ਹਮੇਸ਼ ਦੀ ਖਾਹਿਸ਼ ਸੀ, ਜਿਹੜਾ ਸਾਡਾ ਪੁਰਾਣਾ ਚਾਅ ਸੀ। ਜਦੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਉਦੋਂ ਵੀ ਅਸੀਂ ਇਹੀ ਗੱਲ ਕਰ ਰਹੇ ਸੀ ਤੇ ਉਹੀ ਗੱਲ ਹੁਣ ਪੂਰੀ ਹੋ ਰਹੀ ਆ। ਉਹ ਗੱਲ ਸੀ ਦੋਵਾਂ ਪੰਜਾਬਾਂ ਦੇ ਰਹਿਣ ਵਾਲੇ ਪੰਜਾਬੀਆਂ ਦੇ ਮੇਲ ਵਰਤਣ ਦੀ ਗੱਲ। ਦੋਵਾਂ ਪਾਸੇ ਦੇ ਰਹਿਣ ਵਾਲੇ ਇੱਕ ਦੂਜੇ ਦੇ ਨਾਲ ਮਿਲ ਸਕਣਗੇ ਜੀ, ਕਿਉਂਕਿ ਕਰਤਾਰਪੁਰ ਕੋਰੀਡੋਰ ਰਾਹੀਂ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ, ਇੰਡੀਅਨ ਪੰਜਾਬ ਤੋਂ ਵੀ ਯਾਤਰੀ ਉੱਥੇ ਆਉਣਗੇ, ਸਿੱਖ ਉੱਥੇ ਆਉਣਗੇ, ਹਿੰਦੂ ਉੱਥੇ ਆਉਣਗੇ, ਯਾਨੀ ਜਿਹੜੇ ਪੰਜਾਬੀ ਸਾਰੇ ਉੱਥੇ ਆਉਣਗੇ, ਪੰਜਾਬ ਦੇ ਰਹਿਣ ਵਾਲੇ ਵੀ ਆਉਣਗੇ। ਉਵੇਂ ਤਾਂ ਪੂਰੇ ਇੰਡੀਆ ਤੋਂ ਆ ਸਕਦੇ, ਕੋਈ ਕਿਸੇ ਨੂੰ ਇਹਦੇ ਉੱਤੇ ਇਤਰਾਜ਼ ਨਹੀਂ ਹੈ, ਪਰ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ। ਉਧਰੋਂ ਪੰਜਾਬੀ ਵੀ ਇੱਧਰ ਆਉਣਗੇ ਤੇ ਇੱਧਰ ਦੇ ਰਹਿਣ ਵਾਲੇ ਪੰਜਾਬੀ ਵੀ ਉੱਧਰ ਜਾ ਸਕਣਗੇ, ਯਾਨੀ ਕਰਤਾਰਪੁਰ ਜਾ ਸਕਣਗੇ। ਇੰਡੀਆ ਨਹੀਂ, ਮੈਂ ਕਰਤਾਰਪੁਰ ਦੀ ਗੱਲ ਕਰ ਰਿਹਾ। ਕਰਤਾਰਪੁਰ ਗੁਰਦੁਆਰੇ ਜਾ ਸਕਣਗੇ। ਉੱਥੇ ਜਦੋਂ ਜਾਣਗੇ ਉੱਧਰ ਵਾਲੇ ਪੰਜਾਬੀ ਵੀ ਇਹਨਾਂ ਨੂੰ ਮਿਲਣਗੇ, ਇੱਕ ਦੂਜੇ ਨਾਲ ਮੇਲ ਵਰਤਣ ਵਧੇਗਾ, ਪਿਆਰ ਮੁਹੱਬਤ ਵਧੇਗਾ ਤੇ ਹੋਰ ਨੇੜਤਾ ਆਏਗੀ। ਯਾਨੀ ਇਹ ਗੱਲ ਅਸਲ ਇਹ ਹੈ ਕਿ ਪਹਿਲੇ ਇਹ ਸੀਗਾ ਕਿ ਪਾਕਿਸਤਾਨੀ ਸਿਰਫ ਉਹ ਜਾ ਸਕਦੇ ਸੀ ਜਿਹੜੇ ਸਪੈਸ਼ਲ ਪਾਸਿਸ ਤੇ ਸਪੈਸ਼ਲ ਗੈਸਟ ਕਿਸੇ ਤਰੀਕੇ ਦੇ ਨਾਲ। ਸਿੱਖ ਤੇ ਜਾ ਸਕਦੇ ਸੀ, ਸਿੱਖਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਕਿਉਂਕਿ ਗੁਰਦੁਆਰਾ ਹੀ ਉਹਨਾਂ ਦਾ। ਬਾਕੀ ਪਾਕਿਸਤਾਨੀ ਜਿਹੜੇ ਸੀ, ਮੁਸਲਿਮ ਪਾਕਿਸਤਾਨੀ ਸੀ, ਉਹ ਸਾਰੇ ਉਦੋਂ ਜਾ ਸਕਦੇ ਸੀਗੇ ਜਦੋਂ ਉਹਨਾਂ ਦੇ ਕੋਲ ਕੋਈ ਸਪੈਸ਼ਲ ਪਾਸ ਹੁੰਦਾ, ਸਪੈਸ਼ਲ ਕੋਈ ਇਨਵੀਟੇਸ਼ਨ ਹੁੰਦਾ। ਪਰ ਹੁਣ ਇਹ ਆ ਕਿ ਕਿਸੇ ਵੀ ਸੱਦੇ ਤੋਂ ਬਗੈਰ, ਕਿਸੇ ਕਾਂਟੇ ਤੋਂ ਬਗੈਰ, ਕਿਸੇ ਦਾਵਤਨਾਮੇ ਤੋਂ ਬਗੈਰ ਕੋਈ ਵੀ ਪਾਕਿਸਤਾਨੀ ਉੱਥੇ ਜਾ ਸਕਦਾ। ਤੇ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੋਏਗਾ ਉਹ ਇਹੀ ਹੈ ਕਿ ਕੋਈ ਵੀ ਪੰਜਾਬੀ ਇੱਥੋਂ ਜਾਏਗਾ, ਉੱਥੇ ਜਾ ਕੇ ਉੱਧਰ ਦੇ ਪੰਜਾਬੀਆਂ ਨੂੰ ਮਿਲ ਸਕਦਾ, ਜਿਨ੍ਹਾਂ ਨੇ ਮਿਲਣਾ ਉੱਥੇ ਆ ਸਕਦੇ, ਆ ਕੇ ਮਿਲ ਕੇ ਜਾ ਸਕਦੇ। ਇਹ ਬਹੁਤ ਵੱਡੀ ਗੱਲ ਆ ਕਿਉਂਕਿ ਇਸ ਵਾਰੀ ਵੀ ਜਦੋਂ ਓਪਨਿੰਗ ਸੀ ਕਰਤਾਰਪੁਰ ਕੋਰੀਡੋਰ ਦਾ, ਜਦੋਂ ਖੋਲ੍ਹਿਆ ਜਾਣਾ ਸੀਗਾ, ਉਸ ਦਿਨ ਵੀ ਉੱਥੇ ਮੈਨੂੰ ਫੈਮਿਲੀ ਐਸੀ ਮਿਲੀ ਜਿਹੜੀਆਂ ਦੋ ਭੈਣਾਂ ਮੁਸਲਮਾਨ ਆ, ਇੱਥੇ ਪਾਕਿਸਤਾਨ 'ਚ ਰਹਿੰਦੀਆਂ, ਪੰਜਾਬ 'ਚ ਰਹਿੰਦੀਆਂ, ਤੇ ਭਰਾ ਜਿਹੜਾ ਉਹਨਾਂ ਦਾ ਸਰਦਾਰ ਆ ਉਹ ਇੰਡੀਅਨ ਪੰਜਾਬ 'ਚ ਰਹਿੰਦਾ, ਚੜ੍ਹਦੇ ਪੰਜਾਬ 'ਚ ਰਹਿੰਦਾ, ਉਹ ਆਇਆ ਹੋਇਆ ਸੀ। ਉੱਥੇ ਉਹ ਮਿਲੇ, ਘਰ ਉਹ ਨਹੀਂ ਸੀ ਲਿਜਾ ਸਕਦੀਆਂ, ਇਜਾਜ਼ਤ ਨਹੀਂ ਸੀ। ਉਹ ਵੀ ਬੜਾ ਇੱਕ ਦਰਦਨਾਕ ਮੰਜ਼ਰ ਸੀ ਕਿ ਉਹਨਾਂ ਨੂੰ ਆਪਣੇ ਭਰਾ ਨੂੰ ਘਰ ਲਿਜਾਣ ਦੀ ਇਜਾਜ਼ਤ ਨਹੀਂ, ਪਰ ਇਹ ਬੜੀ ਗੱਲ ਸੀ ਕਿ ਉਹ ਮਿਲ ਲਿਆ ਉਹਨਾਂ ਨੇ, ਉੱਥੇ ਇੱਕ ਥਾਂ ਦੇ ਉੱਤੇ ਆ ਕੇ ਉਹਨਾਂ ਨੇ ਮਿਲ ਲਿਆ। ਐਵੇਂ ਹੋਏਗਾ ਕਿ ਬਹੁਤ ਸਾਰੇ ਉਹ ਲੋਕ ਜਿਹੜੇ ਉੱਥੋਂ ਛੱਡ ਕੇ ਆਏ, ਆਪਣੇ ਘਰ-ਬਾਰ ਛੱਡ ਕੇ ਆਏ, ਉਹ ਸਾਰੇ ਉੱਥੇ ਜਾਣਗੇ, ਆਪਣੇ ਇਲਾਕੇ ਵਾਲੇ ਲੋਕਾਂ ਨੂੰ ਮਿਲ ਸਕਣਗੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ, ਉਹਨਾਂ ਦੇ ਜਿੰਨੇ ਉੱਥੇ ਤਾਲੁਕ ਵਾਲੇ ਆ ਉਹ ਆ ਸਕਣਗੇ। ਔਰ ਬਹੁਤ ਸਾਰੇ ਲੋਕ ਜਿਹੜੇ ਖਾਹਿਸ਼ ਕਰਦੇ ਆ, ਸਾਡੇ ਨਾਲ ਮੁਲਾਕਾਤਾਂ ਹੁੰਦੀਆਂ ਵਾ, ਜਿਹੜੇ ਰੋਂਦੇ ਆ ਆਪਣੇ ਸੰਨ 47 ਦੇ ਜਦੋਂ ਵੰਡ ਵੇਲੇ ਜਿਹੜੇ ਇੱਥੇ ਜੁਦੇ ਹੋਏ ਸੀ, ਉਹਨਾਂ ਦੇ ਦੋਸਤ ਜਿਹੜੇ ਇੱਧਰੋਂ ਸਿੱਖ ਹਿੰਦੂ ਗਏ ਸੀ, ਉਹਨਾਂ ਦੇ ਮੁਸਲਮਾਨ ਦੋਸਤ, ਤੇ ਜਿਹੜੇ ਉੱਧਰੋਂ ਮੁਸਲਮਾਨ ਆਏ ਸੀ, ਉਹਨਾਂ ਦੇ ਉੱਥੇ ਵਾਲੇ ਸਿੱਖ ਤੇ ਹਿੰਦੂ ਯਾਰ ਬੇਲੀ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ। ਹੁਣ ਕਮ ਅਜ਼ ਕਮ ਇਹ ਹੋ ਜਾਏਗਾ ਕਿ ਇੱਕ ਦੂਜੇ ਦੇ ਇਲਾਕਿਆਂ 'ਚ ਨਹੀਂ ਜਾ ਸਕਦੇ, ਕੋਈ ਗੱਲ ਨਹੀਂ, ਪਰ ਇਹ ਹੈ ਕਿ ਇੱਥੇ ਆ ਕੇ ਤੇ ਮਿਲ ਲੈਣਗੇ। ਆਪਣੇ ਪੁਰਾਣੇ ਘਰ ਨਹੀਂ ਦੇਖ ਸਕਦੇ, ਪਰ ਆਪਣੇ ਯਾਰਾਂ ਦੋਸਤਾਂ ਨੂੰ ਤੇ ਮਿਲ ਲੈਣਗੇ, ਰਿਸ਼ਤੇਦਾਰਾਂ ਨੂੰ ਤੇ ਮਿਲ ਲੈਣਗੇ। ਉਹ ਆਉਣਗੇ ਇੱਥੇ, ਸਾਰੇ ਇੱਕ ਦੂਜੇ ਦੇ ਨਾਲ ਮੁਲਾਕਾਤਾਂ ਹੋਣਗੀਆਂ। ਤੇ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਇੱਕ ਦੂਜੇ ਦੇ ਨਾਲ ਲੁਕਾਈ ਦਾ ਮੇਲ ਵਰਤਨ ਵਧੇਗਾ, ਆਵਾਮ ਦਾ ਮੇਲ ਵਰਤਨ ਵਧੇਗਾ, ਜਨਤਾ ਇੱਕ ਦੂਜੇ ਨਾਲ ਮਿਲੇਗੀ ਤੇ ਪਿਆਰ ਮੁਹੱਬਤ ਵਧੇਗਾ। ਦੋਵੇਂ ਮੁਲਕਾਂ ਦੇ ਦਰਮਿਆਨ ਜਿਹੜੀਆਂ ਨਫ਼ਰਤਾਂ ਦੀਆਂ ਕੰਧਾਂ ਉਸਾਰੀਆਂ ਗਈਆਂ ਉਹ ਮੁੱਕਣਗੀਆਂ ਤੇ ਇਸ ਖਿੱਤੇ ਦੇ ਵਿੱਚ ਅਮਨ ਜਿਹੜਾ ਵਾ ਉਹਨੂੰ ਹੋਰ ਮੌਕਾ ਮਿਲੇਗਾ, ਹੋਰ ਅੱਗੇ ਵਧੇਗਾ। ਬਿਲਕੁਲ ਸਾਡੀ ਇਹੀ ਖਾਹਿਸ਼ ਆ। ਜਿਵੇਂ ਕਸ਼ਮੀਰ 'ਚ ਪੁਆਇੰਟ ਖੋਲ੍ਹੇ ਗਏ ਸੀ, ਬਹੁਤ ਵੱਡੀ ਗੱਲ ਸੀ। ਹੁਣ ਪੰਜਾਬ ਦੇ ਵਿੱਚ ਵੀ ਐਸਾ ਇੱਕ ਪੁਆਇੰਟ ਖੁੱਲ੍ਹ ਗਿਆ ਕਿ ਜਿੱਥੇ ਦੋਵਾਂ ਪਾਸੇ ਦੇ ਲੋਕ ਇੱਕ ਦੂਜੇ ਨੂੰ ਮਿਲ ਸਕਣਗੇ। ਤੇ ਇਸ ਦੀ ਜਦੋਂ ਐਵੇਂ ਜਿਹਾ ਮੇਲ ਵਰਤਨ ਵਧੇਗਾ ਤਾਂ ਯਕੀਨਨ ਮਸਲਾ ਕਸ਼ਮੀਰ ਵੀ ਜਿਹੜਾ ਵਾ ਉਹ ਵੀ ਹੱਲ ਹੋਏਗਾ, ਉੱਧਰ ਵੀ ਜਿਹੜੇ ਮੁਜ਼ਾਲਮਾ ਬੰਦ ਹੋਣਗੇ। ਪਰ ਕਮ ਅਜ਼ ਕਮ ਇਹ ਹੈ ਕਿ ਇਹ ਇੱਕ ਪੁਆਇੰਟ ਜ਼ਰੂਰ ਖੁੱਲ੍ਹ ਗਿਆ, ਇੱਕ ਬਾਰੀ ਖੁੱਲ੍ਹ ਗਈ, ਇੱਕ ਤਾਕੀ ਬਣ ਗਈ ਕਿ ਲੋਕ ਇੱਕ ਦੂਜੇ ਨਾਲ ਮਿਲਣਗੇ, ਪਿਆਰ ਮੁਹੱਬਤ ਵਧਾਉਣਗੇ
ਤੇ ਜਿਹੜੀਆਂ ਇੱਕ ਦੂਜੇ ਦੇ ਨਾਲ ਕੋੜ ਕੜੱਤਨ ਨਾਲ ਦਿਲਾਂ 'ਚ ਉਹ ਵੀ ਮੁੱਕੇਗੀ। ਤੇ ਸਭ ਤੋਂ ਵੱਡੀ ਗੱਲ ਉਹੀ ਕਿ ਜਿਹੜੇ ਉੱਧਰੋਂ ਵਿਛੜੇ ਹੋਏ ਸੀ ਆਪਣੇ ਘਰਾਂ ਤੋਂ, ਆਪਣੇ ਰਿਸ਼ਤੇਦਾਰਾਂ ਤੋਂ, ਆਪਣੇ ਯਾਰਾਂ ਬੇਲੀਆਂ ਤੋਂ, ਉਹਨਾਂ ਨੂੰ ਵੀ ਇੱਕ ਦੂਜੇ ਦੇ ਨਾਲ ਮਿਲਣ ਦਾ ਮੌਕਾ ਮਿਲ ਜਾਏਗਾ।